ਉਹ ਚੰਗਾ ਜੀਣਾ ਜੀਂਦੇ ਪਹਾੜੇ ਦੇ ਲੋਕ, ਠੰਡਾ ਪਾਣੀ ਪੀਂਦੇ ਪਹਾੜੇ ਦੇ ਲੋਕ। ਤੇ ਬਜੀਏ 8 ਤੇ ਐਤਵਾਰ ਤੇ ਪ੍ਰੋਗਰਾਮ ਹੋਇਆ ਮਨਾਂ ਦੀਆਂ ਗੱਲਾਂ ਕਿਸੇ ਤੁਹਾਡੀਆਂ ਕਿ ਸਾੜੀਆਂ ਤੇ ਮਿਲੀਏ ਸਾਂਝਾਂ ਕਰਨੇ ਆ ਤੇ ਸਾਂਝੀਆਂ ਕਰਨੀਆਂ ਨਾ ਚਾਹੇ ਕੋਦੇ ਕਨੇ ਮਹੱਲੇਦਾਰੀ। ਅੱਜ ਗੱਲ ਕਰਨੀ ਹੈ ਮਹੱਲੇਦਾਰੀ ਪਰ ਤੇ ਮੇਰੇ ਕਨੇ ਦੀਪਕ ਹਜੂਰੀਆ ਤੇ ਵਿਕਾਸ ਹੋਰ ਕਾਬੂ ਵਿੱਚ ਗੱਲਾਂ ਕਰ ਲੈਣੇ ਆ ਕਿਉਂਕਿ ਹਰ ਐਤਵਾਰ ਤੁਸੀਂ ਕਿ ਕੁਛ ਨਾ ਕੁਛ ਸੁਣਾਉਣਾ ਹੁੰਦਾ ਗੱਲਾਂ ਜਿਹੜੀਆਂ ਹਨ ਅੰਦਰ ਦੀਆਂ ਕਿ ਮਹੱਲੇਦਾਰੀਆਂ ਕਿੰਨੀਆਂ ਇੰਪੋਰਟੈਂਟ ਨੇ ਤੇ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਮਹੱਲੇ ਵਿੱਚ ਇੱਕ ਦੂਜੇ ਕਨੇ ਵੰਡਾਉਂਦੀਆਂ ਵੀ ਹਨ ਤੇ ਛਪੈਲ ਨੇ ਵੀ ਪਾਉਂਦੀਆਂ ਨੇ। ਤੇ ਪਹਿਲਾਂ ਚੱਲਣੇ ਇੱਧਰ ਗਿਆ ਵਿਕਾਸ ਹੁੰਦੇ ਕੋਲ ਦੀਪਕ ਕੋਲ ਮਾਈਕ ਅੱਜ ਹੈ ਲੇਟ ਦੇਣੀ, ਇਹ ਧਿਆਨ ਰੱਖਿਓ ਦੇਣੀ ਕਿ ਨਹੀਂ। ਅੱਜ ਲਾਈਟਾਂ ਸਾਡੀਆਂ 4 ਨੇ ਤੇ ਤੁਸੀਂ 2 ਲੱਭਾਂ ਹੀ ਹੋਣਗੀਆਂ, 2 ਵੱਡੀਆਂ ਪਿਛਾ ਰੱਖੀ ਦੀਆਂ ਨੇ। ਇਹ ਸਟੂਡੀਓ ਦਾ ਪੂਰਾ ਸੈਟਅਪ ਵੀ ਦੱਸਣਾ ਕਰਨਾ ਕਿਵੇਂ ਪ੍ਰੋਗਰਾਮ ਤਿਆਰ ਹੁੰਦਾ। ਅੱਛਾ ਕਿ ਮਹਾਰਾਜ ਮਹੱਲੇਦਾਰੀਆਂ ਦੀ ਗੱਲ ਕਰਚਾ ਹੈ ਤੇ ਮਹੱਲੇ ਵਾਲੇ ਕਿੰਨੇ ਇੰਪੋਰਟੈਂਟ ਹੁੰਦੇ ਨੇ ਗੱਲਾਂ ਛਪੈਲਣੇ 'ਚ ਤੇ ਕੁਝ ਗੱਲਾਂ ਫੈਲਾਣੇ ਵਿੱਚ। ਦੇਖੋ ਜੀ ਮਹੱਲੇ ਵਾਲੇ ਕੋਲਾ ਫਲਾਣੇ ਵਾਲਾ ਕੰਮ ਹੈ, ਛਪਾਉਂਦੀਆਂ ਨਹੀਂ। ਅੱਛਾ ਇੰਨੀਆਂ ਮੋਟੀਆਂ ਦੀਵਾਰਾਂ ਨਹੀਂ ਬਣੀਆਂ। ਤੇ ਜੇ ਕੰਨੇ ਵਾਲੀ ਦੀਵਾਰ ਉੱਪਰ ਗਈ ਕੰਨੇ ਵਾਲੇ ਕੋਠੇ ਸਨੋਚੀ ਤੇ ਉਹ ਵੀ 2008 ਦਾ ਜਿਹਦਾ ਨਹੀਂ ਥਾਲੀ ਕਰਨੇ ਚੱਲਿਆ ਪੂਰਾ ਅੰਦੋਲਨ ਤੇ ਕੰਮ ਦੱਸੇ ਘਰੇ ਤੇ ਜਾਂਦੀ ਹੋਈ ਦੀ ਆਵਾਜ਼ ਅੱਛਾਈ ਬੁਰਾਈ ਦੋਏ ਇਸ ਸਿਆਸਤ ਦੇਖੜੋ ਫਿਰ ਬੰਤੋ ਤੇ ਕਰ ਲੈਣੇ ਰਿਸ਼ਤੇਦਾਰ ਹੋਏ ਹੁੰਦੇ ਤੇ ਸਾਡੇ ਮਹੱਲੇਦਾਰ ਨਹੀਂ ਸਮਝਿਆ ਗੱਲ ਨਹੀਂ। ਅੱਜ ਅਸਤੀ ਨੂੰ ਮਹੱਲੇਦਾਰ 2 ਸਾਲ ਦੇ ਇਕੱਠੇ ਕੰਮ ਕਰਾਣੇ ਤੇ ਜੇ ਕੋਈ ਮਹੱਲੇ ਚੇਂਜ ਹੋਈ ਜਾਣ ਕੋਈ ਤੁਸੀਂ ਸ਼ਿਫਟ ਕਰ ਲਓ ਕਲੋਨੀਆਂ ਸ਼ਿਫਟ ਕਰ ਲੈ ਚ ਮੈਂ ਵਿੱਚ ਕੁਝ ਗੱਲਾਂ ਹੁੰਦੀਆਂ ਜੇ ਮਹੱਲੇ ਦੀਆਂ ਬੜੀਆਂ ਖਤਰਨਾਕ ਗੂੜੀਆਂ ਗੱਲਾਂ ਹੁੰਦੀਆਂ ਉਹ ਐਸੀਆਂ ਛਪੈਲੀ ਉੱਡਦੇ ਨੇ ਆਹ ਤੇ ਸੁਣੀ ਤੇ ਹੈ ਹੀ ਤੇ ਗੱਲ ਬਾਹਰ ਨਹੀਂ ਆਈ। ਨਾ ਚਾਚੀ ਨੇ ਸੁਣਾਈ ਤੇ ਨਾ ਗਏ ਗੁਆਂਢੀਆਂ ਦੀ ਨੂੰਹ ਨੇ ਸੁਣਾਈ। ਉਹ ਪੰਤੋਂ ਨੇ ਪੁੱਛਣਾ ਕੀ ਜ਼ਿਕਰ ਮਾਰੇ ਨਹੀਂ ਪਹਿਲੇ ਤੇ ਇੱਕ ਸਾਫ਼ ਜੀ ਗੱਲ ਹੈ ਕਿ ਹੁਣ ਦੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਨਾ ਉਹਨੇ ਕੀ ਤੇ ਹੁਣ ਮਹੱਲੇਦਾਰੀਆਂ ਜਿਹੜੀਆਂ ਅਸ ਮਹੱਲੇਦਾਰੀਆਂ ਦੀ ਗੱਲਾਂ ਕਰਾ ਦੇ ਆ ਨਾ ਥੋੜੀ ਪੁਰਾਣੀ ਵਰਗ ਕਿ ਉਹ ਨਹੀਂ ਚੇਤਾ ਨਹੀਂ ਹੈ। ਦੇਖੋ ਜਿਵੇਂ ਤੁਸੀਂ ਆਖਿਆ 8 ਵਜੇ ਤੇ ਮੈਨੂੰ ਚੇਤਾ ਆਈ ਹੈ ਕਿ ਜਿਹੜੇ ਬਚਪਨ ਸਕੂਲ ਪੜ੍ਹਦੇ ਹੁੰਦੇ ਸੀ ਤੇ 8 ਵਜੇ ਇੱਕ ਦੂਏ ਛੱਤਾ ਭਰਾ ਆਵਾਜ਼ ਮਾਰੇ ਨੇ ਕਿ ਤੂੰ ਮੇਰੇ ਘਰ ਸੱਦਣ ਆਇਆ ਤੇ ਜਾਂ ਮੈਂ ਤੇਰੇ ਘਰ ਆ ਕੇ ਚੱਲ ਕ੍ਰਿਕਟ ਖੇਲਣ। ਅੱਛਾ ਫਿਰ ਨਹਿਰ ਹੋਣੀ ਤੇ ਤਾਰੀ ਮਾਰ ਕੇ ਨਹਾਣਾ ਮੈਂ ਐਂ ਤੇ ਤਾਰੀ ਹੈ ਨਹਿਰੇ ਸਿੱਖ ਲਈ ਉਹ ਲੋਕ ਸਵਿਮਿੰਗ ਪੂਲ 'ਚ ਜਾਂਦੇ ਨੇ। ਅੱਛਾ ਘਰ ਲੈ ਨਹੀਂ ਜਾਣ ਦੇਣਾ ਨਾ ਤੁਸੀਂ ਆਖਣਾ ਕਿ ਮੇਰੇ ਘਰ ਛੱਤ ਉੱਪਰ ਆਈਆਂ ਇਸ਼ਾਰੇ ਕਰਨੇ। ਅੱਜ ਕੱਲ੍ਹ ਫਲੈਟਾਂ 'ਚ ਲੋਕ ਰੋਆ ਦੇ ਇੱਕ ਦੂਜੇ ਦੇ ਕੰਨੇ ਵਾਲੇ ਦਿਨ ਪਤਾ ਉਹਲੇ ਪੂਰੀ 3 ਗਲੀਆਂ ਦਾ ਪਤਾ ਹੁੰਦਾ ਕੌਣ ਕਿੱਥੇ ਹੁੰਦਾ। ਅੱਛਾ ਫਿਰ ਨਹਿਰਾ ਜਾਏਗੀ ਨਹਾਣਾ ਫਿਰ ਤੂੰ ਤੋੜਨੇ ਤੇ ਜੇ ਪਤਾ ਲੱਗੇ ਕਿ ਕੋਈ ਪੰਗਾ ਹੋਈ ਹੈ ਮੇਰੇ ਘਰ ਸੁਣਾਇਆ ਨਹੀਂ ਹੈ ਯਾਰ ਸੁਣਾਇਆ ਤੇ ਉਹਨੇ ਵੀ ਕੀ ਕਰਨਾ ਉਹਨੇ ਇੰਨੇ ਸੁਣਾਉਣਾ ਦੂਏ ਵਾਲੇ ਹੀ ਸੁਣਾਉਣਾ ਉਹਦੇ ਘਰ। ਅੱਛਾ ਉਹਨੇ ਆਪਣੀ ਮੰਮੀ ਸੁਣਾਉਣਾ ਤੇ ਉਹਦੀ ਮੰਮੀ ਨੇ ਮੇਰੀ ਮੰਮੀ ਪੁੱਛ ਲੈਣਾ ਉਹ ਕੱਲ ਤੁੰਦੇ ਦੀਪੂ ਹੀ ਲੱਗੀ ਹੈ ਭਲਾ ਕੀ ਹਾਲ ਹੈ ਉਹਨੇ ਨਹੀਂ ਮੈਂ ਬਿਲਕੁਲ ਲੱਗੀ ਨਾ ਬਾਹਰ ਜਿਲੇ ਸੜਕਾਂ ਉੱਪਰ ਖੇਲਾ ਬੜੀ ਜ਼ੋਰ ਦੀ ਬਾਲ ਵੱਜੀ ਹੈ ਸਾਡੇ ਕਾਕੇ ਨੇ ਸੁਣਾਇਆ ਤੇ ਉਹ ਚੀਜ਼ਾਂ ਹੁੰਦਾ ਪਤਾ ਕਿ ਆਪਣੇ ਬੈਸਟ ਫਰੈਂਡ ਦੀ ਗੱਲ ਆਪਣੀ ਮੰਮੀ ਸੁਣਾਉਂਦੇ ਇਹ ਭੁੱਲ ਜਾਂਦੇ ਮੰਮੀਆਂ ਵੀ ਬੈਸਟ ਫਰੈਂਡ ਹਨ। ਅੱਛਾ ਇੱਕ ਗੱਲ ਤੇ ਦੂਈ ਜਿਹੜੀ ਤੁਸੀਂ ਮਹੱਲੇ ਦੀ ਗੱਲ ਕਰਾ ਦਿਓ ਇੱਕ ਐਗਜ਼ਾਮਪਲ ਸਾਡੀ ਸ਼ਕਲ ਬੜੀ ਪੁਰਾਣੀ ਸੀ। ਅਸ ਨਿੱਕੇ ਹੁੰਦੇ ਤੁੰਦੇ ਵੀ ਸਾਡੇ ਮਹੱਲੇ ਦੋਸਤ ਹਨ ਕੁਝ ਪੁਰਾਣੇ ਤੇ ਤੁਸੀਂ ਪਤਾ ਅਸੀਂ ਕੀ ਕਰਨਾ ਅਸ ਬੜੇ ਨਿੱਕੇ ਹੁੰਦੇ ਤੇ ਸਾਡੇ ਮਹੱਲੇ ਕੀ ਹੋਇਆ ਰਾਤੀ ਇੱਟਾਂ ਪਾਉਣੀਆਂ ਆਣਾ ਯੂ ਕਾਰਾ ਇੱਟਾਂ ਪਵਾਉਂਦੀਆਂ ਪਤਾ ਨਹੀਂ ਕਿ ਉਹਲੇ ਨਾ ਪੰਜਾਬ 'ਚ ਕਾਲੇ ਕੱਚੇ ਵਾਲੇ ਗਏ ਬੜੇ ਮਸ਼ਹੂਰ ਹੈ। ਅੱਛਾ ਹੁਣ ਆ ਕੇ ਉਹ ਇੱਟਾਂ ਪਾਉਣੀਆਂ ਅਸੀਂ ਕੀ ਕਰਨਾ ਅਸੀਂ ਰਾਤੀ ਉੱਥੇ ਨਾ ਨਵੀਂ ਲਾਈਟਾਂ ਲੱਗੀਆਂ ਸੜਕਾਂ ਉੱਪਰ ਖੇਲਣਾ ਕ੍ਰਿਕਟ ਤੇ ਹੁਣ ਜਿਹੜੇ ਇੱਟਾਂ ਪਾਉਣੀਆਂ ਤੇ ਮਹੱਲੇ 'ਚ ਉਹ ਫਾਈਨਲ ਕੀਤਾ ਬਈ ਸਾਰੇ ਵੀ ਰਾਤੀ ਨਾ ਸਾਰੇ ਘਰਾਂ ਦੇ ਇੱਕ ਮੁੰਡਾ ਰਾਤੀ ਨਾ ਤੁਸੀਂ ਨਿਕਲਣਾ ਗਲੀਆਂ ਪੈਰੇ ਦੇਣੇ ਕਿ ਭਾਈ ਇੱਟਾਂ ਪਵਾ ਠੀਕ ਨਹੀਂ ਪੈਰਾ ਹੁਣ ਅਸੀਂ ਨਿੱਕੇ ਸਕੂਲ ਪੜ੍ਹਾ 6ਵੀਂ 7ਵੀਂ ਅਸੀਂ ਵੀ ਚੱਲੀ ਜਾਣਾ ਸਾਡੇ ਘਰ ਨਹੀਂ ਉਹ ਵੱਡੇ ਮੁੰਡੇ ਹੋਣੇ ਜਾਣ ਤੋਂ ਨਹੀਂ ਕੱਲ ਅਸੀਂ ਉੱਠੀ ਪੋਗੇ ਜਲਦੀ ਆਈ ਅੱਗੇ ਪੈਰਾ ਮੋਏ ਦੇਣਾ ਅਸੀਂ ਉੱਤੇ ਕੰਨੇ ਵਾਲੇ ਗਰਾਊਂਡ ਖੇਲਣਾ ਤੇ ਵਿੱਚ ਕੀ ਕਰਨਾ ਆਪੇ ਹੀ ਇੱਕ ਇੱਟ ਸੁੱਟੀ ਨਹੀਂ ਕੋਈ ਅੱਜ ਕੋਦੇ ਘਰ ਸੁੱਟਣੀ ਹੈ ਤੇ ਉਹਦੇ ਕੀ ਹੋਇਆ ਇੱਕ ਦਿਨ ਇੱਕ ਮੁੰਡੇ ਨੇ ਕੋਈ ਇੱਟ ਸੁੱਟੀ ਆਪਣੇ ਘਰ ਹੈਗੇ ਸੁੱਟੀ ਅੱਡ ਤੇ ਉਹਦੇ ਪਿਓ ਉਹਦੇ ਫਾਦਰ ਸਾਹਿਬ ਅੱਛਾ ਉਹਨੇ ਲੋਕ ਸੌਂਦੇ ਛੱਤਾਂ ਪਰ ਟੇਬਲ ਫੈਨ ਲਾਏ ਦੇ ਤੇ ਛੱਤਾਂ ਉੱਪਰ ਸੁੱਤੇ ਤੇ ਟੇਬਲ ਫੈਨ ਹੀ ਵੱਜੀ ਇੱਟ ਤੇ ਉਹ ਉੱਧਰੋਂ ਵੱਜੀ ਦੂਏ ਘਰ ਉਹਨੇ ਲੱਗੀ ਆ ਪਤਾ ਤੇ ਉਹ ਠੀਕ ਨਹੀਂ ਪੈਰੇ ਸ਼ਹਿਰੇ ਹੋਈਏ ਬੰਦ। ਹਾਂ ਜਿਹੜੀ ਗੱਲ ਤੁਸੀਂ ਆਖਿਆ ਦਿਓ ਕਿ ਮਹੱਲੇ ਕੋਲ ਤੁਸੀਂ ਗੱਲ ਨਹੀਂ ਛਪਾਈ ਸਕਦੇ। ਪਿਛਲੀ ਵਾਰ ਅਸੀਂ ਆਖਿਆ ਰਿਸ਼ਤੇਦਾਰਾਂ ਕੋਲ ਛਪਾਉਣ ਹੁੰਦੀਆਂ ਮਹੱਲੇ ਕੋਲ ਇਸ ਕਰੀ ਨਹੀਂ ਛਪਾਈ ਸਕਦੇ ਕਿ ਮਹੱਲੇ 'ਚ ਕੌਣ ਕੋਦਾ ਸੋਰਸ ਹੈ ਜਿਸੇ ਆਖ ਲਓ ਉਹ ਪਤਾ ਕਿ ਨਹੀਂ ਹੁੰਦਾ ਤੁਸੀਂ ਕਿ ਕੋਦੀ ਕੋਦੇ ਕਨੇ ਬਣਾ ਦੀ ਤੇ ਕੋਦੀ ਵਿਗੜਾ ਦੀ ਤੇ ਜੇਲੇ ਤੁਸੀਂ ਜਿਸੀ ਗੱਲ ਸੁਣਾਈ ਦੀ ਹੋਈ ਤੁਹਾਡਾ ਰਾਜ਼ਦਾਰ ਹੈ 6 ਮਹੀਨੇ ਬਾਅਦ ਤੁਹਾਡੀ ਉਹਦੇ ਕਿਤੇ ਵਿਗੜੀ ਜਾਂਦੀ ਹੈ ਤੇ ਉਹਨੇ ਉਹ ਗੱਲ ਪੂਰੇ ਮਹੱਲੇ ਸੁਣਾਈ ਨਹੀਂ ਹੈ। ਉਹਦਾ ਮੁਹਾਵਰਾ ਬਣੇ ਦਾ ਨਹੀਂ ਦੀਵਾਰੋਂ ਕੇ ਵੀ ਕਾਨ ਹੋਤੇ ਉਹ ਮਹੱਲੇਦਾਰੀਆਂ ਪਰ ਬਣੇ ਦਾ। ਅੱਛਾ ਇੱਕ ਗੱਲ ਡਾਇਰੈਕਟ ਰਹੀ ਤੁਹਾਡੇ ਜੇ ਕੋਨੇ ਮਹੱਲੇ ਦਾ ਨਹੀਂ ਬੈਲ ਜ਼ਬਰਦਸਤੀ ਵਾਰੀ ਵਜਾਈ ਦੀ ਔਰ ਜਿਹੜਾ ਬਰਾਂਡੇ ਵਾਲਾ ਲਾਟੂ ਹੁੰਦਾ ਤੋੜੇ ਦਾ ਪੱਥਰ ਮਾਰੀ ਬੜੇ ਵਾਰੀ ਬਸ ਕੀ ਹੈ ਬੜੇ ਵਾਰੀ। ਅੱਛਾ ਮਹੱਲੇ 'ਚ ਇੱਕ ਚੀਜ਼ ਹੋਰ ਹੁੰਦੀ ਹੈ ਮਹੱਲੇ ਵਿੱਚ ਨਾ ਇੱਕ ਜਸੂਸ ਹੁੰਦਾ ਉਹ ਜਨਾਨੀ ਜਾਂ ਬੰਦਾ ਕੋਈ ਵੀ ਹੋ ਸਕਦਾ
ਹੈਨਾ, ਉਹਨੂੰ ਨਾਂ ਨਹੀਂ ਲੈਣਾ ਉਸੇ ਆਖਦੇ ਕਿਨ, ਸਮਝੀ ਦੋ ਸਾਰੇ ਕਿ ਗਏ ਹੋ ਪੁਆੜੇ ਫੂਕਣ ਤੁਹਾਡੇ ਕੋਲ ਵੀ ਹੋਣਾ ਹੈ ਕੋਈ ਤੇ ਹੈਗਾ। ਅੱਛਾ, ਉਹਦਾ ਕੀ ਕੰਮ ਹੁੰਦਾ ਉਹਨੇ ਕੀ ਕਰਨਾ ਕਿ ਪਣੀ ਥੋੜਾ ਹੋਰ ਕਰੋ। ਉਹ ਇਹ ਗੱਲ ਨਾ ਮੰਦਰੇ ਤੋਂ ਸ਼ੁਰੂ ਹੁੰਦੀ ਆਹੋ ਮੰਦਰ ਕੇ ਭੁੱਲ ਲਗਾ ਮੰਦਿਰ। ਜਿਹੜਾ ਮੰਦਰ ਜਾਣਾ ਭੈਣ, ਇੱਕ ਬੰਦਾ ਹੁੰਦਾ ਸਕੂਟੀ ਲਈ ਹੈ ਜਾਂ ਸਾਈਕਲ ਲਈ ਹੈ, ਜਿਹੜਾ ਪੁਰਾਣੇ ਟਾਈਮ ਦੀ ਗੱਲ, ਰੋਜ਼ ਦੁਪਹਿਰੀ ਆਉਂਦਾ ਉਹ ਤੇ ਕੋਈ 3-4 ਵਜੇ ਨੇ ਦੌਂ ਤਰੋਂ ਕਰੇ ਜਾਂਦਾ। ਐ ਸੁਣਿਆ ਕੜਮਾਈਆਂ ਕਰਵਾਉਂਦਾ। ਹਾਂ, ਕੁੜੀਆਂ ਦੀਆਂ ਵੀ ਜਵਾਨ ਨੇ, ਜਾਗਤੇ ਦੇ ਵੀ ਜਵਾਨ ਨੇ। ਉੱਥੋਂ ਹੋਣੀ ਹੈ 3 ਵਾਰੀ ਅੱਗੇ ਹੋਈ ਹੈ, ਫਲਾਣਾ ਵਿਆਹ ਤੇ ਉਹ ਤੜਾਈ ਆ, ਫਲਾਣਾ ਵਿਆਹ ਤੇ ਉਹ ਤੜਾ, ਕਿਉਂਕਿ ਰਿਸ਼ਤੇ ਤੜਾਣੇ 'ਚ ਰਿਸ਼ਤੇਦਾਰਾਂ ਕੋਲ ਜ਼ਿਆਦਾ ਮਹੱਲੇ ਵਾਲਿਆਂ ਦਾ ਰੋਲ ਹੁੰਦਾ, ਕਿਉਂਕਿ ਜਿੰਦੀ ਕੋਲ ਕੁੜੀ ਜਾਗਤਾ ਨੇ ਭੋਣਾ ਨਾ। ਉਹਨੇ ਆਖਣਾ ਨਾ ਉਹਨੇ ਪੁੱਛਿਆ ਨਾ ਇਹ ਮਾਰੇ ਉਹ ਉਹਦਾ ਸੋਨੂੰ ਜਿਹੜਾ ਕਿ ਬੋਨ ਲੱਗਾ ਕਿ ਠੀਕ ਹੈ ਮੁੰਡਾ, ਆਈਆਂ ਤਾਂ ਠੀਕ ਹੈ ਮੁੰਡਾ, ਪਰ ਦੇਖੀ ਲਾਇਆ ਰਾਤੀ ਲੇਟ ਕੇ ਆਉਂਦਾ ਜੀ। ਬਾਕੀ ਸਾਨੂੰ ਨਹੀਂ ਪਤਾ ਕਿ ਖਾਂਦਾ ਪੀਂਦਾ ਹੈ ਨਹੀਂ, ਐ ਜੇ ਕਿ ਖਾਂਦਾ ਪੀਂਦਾ ਮੁੰਡਾ ਦੇਖੋ ਸਾਨੂੰ ਕੀ ਪਤਾ ਹੁੰਦਾ। ਸਾਡੇ ਘਰੇ ਤੇ ਆਈ ਕਦੇ ਖਾਧੀ ਪੀਤੀ ਨਹੀਂ ਹੈ, ਪਰ ਇਹ ਹੈ ਕਿ ਇਹ ਕਰਨੇ ਵਾਲਾ ਘਰ ਨਹੀਂ ਹੈ। ਤੁਸੀਂ ਪਹਿਲੇ ਇਹਦੇ ਕੋਲ ਪੁੱਛ ਲਓ ਕਿ ਇਹਦੇ ਜਾਗਤਾ ਦੋਸਤ ਹੈ। ਅੱਛਾ, ਇਹਦੇ 'ਚ ਇੱਕ ਚੀਜ਼ ਹੋਰ ਹੁੰਦੀ ਹੈ ਜਿਹੜੀ ਬੜੀ ਇੰਪਾਰਟੈਂਟ ਚੀਜ਼ ਹੈ। ਉਹਦੇ 'ਚ ਕੀ ਹੈ, ਸਪੋਜ਼ ਕਰੋ ਕਿ ਕੜਮਾਈ ਹੋਈ ਜਾਗਤਾ ਦੀ ਕਰਨੀ ਹੈ, ਤਾਂ ਕੁੜੀ ਵਾਲੇ ਆਖਦੇ ਨੇ ਕਿ ਕੁੱਥੋਂ ਰਹਿਣੇ ਵਾਲੇ ਜੀ, ਉਹ ਵਾਰਡ ਨੰਬਰ 4 'ਚ ਫਲਾਣੀ ਜਗ੍ਹਾ ਘਰ ਹੈ। ਉਹ ਕੰਨੇ ਵਾਲੇ ਦੇ ਘਰ, ਇੱਕ ਘਰ ਛੱਡੀਏ ਦੂਏ ਘਰ ਪਾਸਪੋਰਟ ਪੁੱਜੀਆਂ ਆਂਦੀ ਨਹੀਂ ਵੈਰੀਫਿਕੇਸ਼ਨ। ਉਸੇ ਪਤਾ ਕੀ ਆਖਣਾ ਅਸੀਂ ਉਹ ਇਹ ਜਿਹੜਾ ਕੰਨੇ ਰੋਂਦੇ ਨੇ ਬ੍ਰਾਹਮਣ ਜਿਹੜੇ, ਜਿੰਦਾ ਪਿਓ ਉੱਥੇ ਲੱਗੇ ਦਾ ਨਵਾੜੇ 'ਚ, ਇਹ ਜਾਗਤ ਕਨੇ ਆ, ਕੁੜੀ ਦਾ ਰਿਸ਼ਤਾ ਉਹਦਾ। ਜਾਗਤ ਬੜਾ ਸ਼ੈਲ ਹੈ, ਫੈਮਿਲੀ ਬੜੀ ਅੱਛੀ ਹੈ, ਬਹੁਤ ਵਧੀਆ ਫੈਮਿਲੀ ਹੈ, ਕਰੋ ਤੁਸੀਂ ਰਿਸ਼ਤਾ। ਕੁੜੀ ਕੀ ਕਰਦੀ ਹੈ, ਕੁੜੀ ਸਾਡੀ ਟੀਚਰ ਲੱਗੀ, ਫੇਰ ਨਹੀਂ ਕੀ ਬੋਲਾ ਉਹ ਕੀ ਉਹ ਕਈਆਂ ਕੋਈ ਆਖਾ ਕੱਚਾ ਲੱਗੇ ਦਾ ਉਹ ਪਰਮਾਨੈਂਟ ਹੋਣਾ ਹੈ, ਲੇਕਿਨ ਅੱਛਾ ਬਹਿਮ ਪਾਈ ਹੋਣਾ ਜਿਹੜਾ ਬਹਿਮ ਪਾਣਾ ਨਾ, ਇਹ ਮਾਈਕ ਲੈ ਲਓ, ਉਹ ਨਹੀਂ ਰਿਸ਼ਤਾ ਹੋਇਆ ਫਿਰ ਜਿੱਥੇ ਬਹਿਮ ਪਿਆ। ਉਹ ਬੜਾ ਇਹ ਮਤੀ ਸਾਰੀ ਜਗ੍ਹਾ ਪਰ। ਅੱਛਾ, ਉਹਦੇ 'ਚ ਇੱਕ ਚੀਜ਼ ਹੋਰ ਵੀ ਹੁੰਦੀ ਹੈ ਕਿ ਕਈ ਲੋਕ ਨਾ ਕੋਹਾ ਪੁੱਛਦੇ ਆ ਨਹੀਂ, ਕੜਮਾਈ ਸ਼ਨਵਾਈ ਹੋ ਜਾਂਦੀ ਜਿਸ ਦਿਨ ਕੋਈ ਠਾਕਾ ਸਗਣ ਹੁੰਦਾ ਹੁੰਦਾ, ਜਾਂ ਕੋਈ ਮਹੱਲੇ ਵਾਲੇ ਦਾ ਕੋਈ ਰਿਸ਼ਤੇਦਾਰਾਂ 'ਚ ਬੰਦਾ ਲੱਭੀ ਜਾਂਦਾ। ਅੱਛਾ, ਲੱਭੀ ਦੇ ਵਿੱਚ, ਕਿਉਂਕਿ ਸਾਰੇ ਅਗਰ ਇੱਕ ਬਰਾਦਰੀ ਵਾਲੇ ਬ੍ਰਾਹਮਣ ਹੋਣ ਕੋਦਾ ਜਿਹੜਾ ਕੋਦਾ ਠਾਕੇ ਦਾ ਕਿੰਨਾ ਆਏ ਦੇ ਕੁੜੀ ਦਾ ਰਿਸ਼ਤਾ ਕੀਤਾ। ਅੱਛਾ, ਕੁੰਦੇ ਘਰ ਰਹਿੰਦੇ ਕਰੀ ਉੜਿਆ, ਬਸ ਇੱਕੋ ਲਾਈਨ ਬਸ ਕਰੀ ਉੜਿਆ। ਬਾਹਰ ਨਹੀਂ ਦੱਸੋ ਨਾ ਹੁਣ ਕਰੀ ਉੜਿਆ ਤੇ ਹੁਣ ਗਿਆ। ਚਲੋ ਠੀਕ ਹੈ, ਚਲੋ ਇਆਂ ਠੀਕ ਹੈ ਨਾ, ਹੋਰ ਮੈਂ ਇਆਂ ਠੀਕ ਹੈ, ਪਰ ਚਲੋ। ਅੱਛਾ, ਹੁਣ ਮੈਂ ਕਰਨਾ ਗੱਲ ਕਿ ਮਹੱਲੇ ਵਿੱਚ ਸਾਡੇ ਵੱਖਰੀ ਵੱਖਰੀ ਸ਼੍ਰੇਣੀਆਂ ਹੁੰਦੀਆਂ। ਇੱਕ ਹੁੰਦੇ ਆਪਣੇ ਘਰੇ ਦੇ 4-5 ਭਰਾਵਾਂ ਦੇ ਇਕੱਠੇ ਘਰ, ਸ਼ਰੀਕਾ ਬਰਾਦਰਾ, ਉਹਦੇ ਪਰ ਬਾਅਦ 'ਚ ਗੱਲ ਕਰੀਏ। ਇੱਕ ਤੁਹਾਨੂੰ ਮਜ਼ੇਦਾਰ ਗੱਲ ਸੁਣਾ। ਇੱਕ ਮੈਂ ਗਿਆ ਵੈਸ਼ਨੋ ਦੇਵੀ ਪਿਛਲੇ ਸਾਲ, ਇੱਥੇ ਇੱਕ SDM ਲੱਗੇ ਦੇ ਸਾਹਿਬ ਸਾਡੇ, ਬੜੇ ਸ਼ਰੀਫ ਜੇ, ਉਹ ਵੀ ਮਿਲੇ ਬਿੱਕੇ ਭਈਆ ਕੀ ਹਾਲ ਇਹ ਉਹ। ਆਖਦੇ ਬਚਪਨ ਦਾ ਮੀਚੇ ਤਾਂ ਦਾ ਮੇਰੇ ਫਾਦਰ ਆਖਦੇ ਜਿੱਲੇ ਤੱਕ ਤੁਹਾਡੇ ਕਮਰੇ ਦੀ ਲਾਈਟ ਜਲਦੀ ਦੋਨੇ ਭਰਾਵਾਂ ਦੀ ਕੋਠੇ ਵਾਲਾ ਦੀ, ਤੇ ਉਹਲੇ ਤੱਕ ਮੇਰੇ ਪਾਪਾ ਆਖਦੇ ਉਹਲੇ ਤੱਕ ਪੜ੍ਹਨਾ ਰਾਤੀ, ਇਹ ਦੋਨੋਂ ਪੜ੍ਹਨੇ ਵਾਲੇ ਮੁੰਡੇ ਨੇ। ਮੈਂ ਕਿਹਾ ਤੂੰ ਲੱਕੀ ਹੈ ਭਰਾਵਾ, ਤੇਰੇ ਪਾਪਾ ਨੇ ਦੂਰੋਂ ਲਾਈਟ ਕੇ ਦਿਖੀ, ਸਮਝੀਏ ਲਾਈਟ 'ਚ ਕਿ ਤੂੰ SDM ਬਣੀ ਹੈ, ਤੇ ਜੇ ਕਿ ਸ਼ੋਰ ਦਿਖਿਆ ਹੁੰਦਾ ਉਹ ਦਿਖਾ हुआ तो जरूर भी याद करे। आखिर पापा जब तक उन 2 भाइयों के कमरे की लाइट जलती है ना, पढ़ना है। नहीं, मैं तो ये सवाल पूछ ला, कुछ चीज़ां महल्ले ਵਿੱਚ ਨਾ ਬੜੀਆਂ ਪੋਜ਼ਿਟਿਵ ਵੀ ਕਰਦੀਆਂ, ਉਹਦੇ ਬਾਰੇ ਦੇਖੋ ਜੀ। 2 ਚੀਜ਼ਾਂ ਜਿਹੜੀਆਂ ਸਾਰੇ ਕੋਲ ਬੜੀਆਂ ਪੋਜ਼ਿਟਿਵ ਨਹੀਂ ਲੱਗਦੀਆਂ ਨਾ, ਕਿ ਬਈ ਹੁਣ ਤੇ ਫਿਰ ਉਹ ਗੱਲ ਆ ਜਾਂਦੀ ਹੁਣ ਦੀ ਗੱਲ ਕਰੇ, ਜਿਹੜੀ ਹੁਣ ਦੇ ਯੂਥ ਸੁਣਾਦੇ ਉਹ ਆਖਦੇ ਨਹੀਂ ਐਸਾ ਨਹੀਂ ਹੁੰਦਾ, ਪਰ ਪਹਿਲੇ ਮਾਰੇ ਮਹੱਲੇ 'ਚ ਕੋਈ ਵਿਆਹ ਜੁੜੀਆਂ ਨਾ, ਸਾਰੇ ਕੋਲ ਪਹਿਲੇ ਤੇ ਜੀ ਕੰਮ ਪੁੱਛਣ ਸਭ ਤੋਂ ਪਹਿਲੇ ਮਹੱਲੇ ਵਾਲੇ। ਅੱਛਾ, ਫਿਰ ਡਿਊਟੀਆਂ ਬੜੋਈ ਜਾਣੀਆਂ ਬਈ, ਰਿਸ਼ਤੇਦਾਰ ਆਣੇ ਨਾ ਤੇ 2 ਕਮਰੇ ਉਹਨੇ ਆ ਕੇ ਨਾ ਕਿ ਖਾਲੀ ਰੱਖਿਓ ਮਾਰੇ, ਵਿਆਹ ਇੰਨੇ ਦਿਨ ਤੋਂ ਇੰਨੇ ਦਿਨ, ਸਾਡੇ 2 ਰਿਸ਼ਤੇਦਾਰ ਤੁੰਦੇ ਘਰ ਸੋਨੇ, 2 ਤੁੰਦੇ ਘਰ ਸੋਨੇ। ਅੱਛਾ, ਹੁਣ ਤੇ ਉਹ ਖਤਮ ਹੋਈ। ਇੱਕ ਪੰਜਾਬੀ ਫਿਲਮ ਵੀ ਆਈ ਸੀ ਮੰਜੇ ਬਿਸਤਰੇ, ਪਹਿਲੇ ਲੋਕ ਖੱਟਾਂ ਇਕੱਠੀਆਂ ਕਰਦੇ ਹੈ ਪੂਰੇ ਮਹੱਲੇ 'ਚ, ਵਿਆਹ ਕੋਲ ਬਿਸਤਰੇ ਇਕੱਠੇ ਕਰਦੇ ਹੈ। ਅੱਛਾ, ਅਜੇ ਵੀ ਅਗਰ ਸ਼ਾਇਦ ਮੇਰੇ ਉਹ ਪੁਰਾਣੇ ਇੱਕ ਦੋਸਤ ਨੂੰ ਸੁਣਾ ਦੇ ਹੋਣਗੇ, ਮੈਨੂੰ ਯਾਦ ਹੈ ਸਾਡੇ ਗਲੀ 'ਚ, ਸਾਡਾ ਹੁਣ ਘਰ ਦੂਈ ਗਲੀ 'ਚ, ਪਿਛਲੀ ਗਲੀ 'ਚ ਤੇ 2 ਘਰ 'ਚ ਵਿਆਹ ਹੋਇਆ, ਇੱਕ ਸਿੱਖ ਫੈਮਿਲੀ ਸੀ, ਇੱਕ ਬ੍ਰਾਹਮਣ ਫੈਮਿਲੀ ਗਈ ਸੀ, ਤੇ ਉਹਦੇ ਜਿਹੜਾ ਲੋਹਾ ਹੁੰਦਾ ਨਾ ਉਹ ਸਾਡੇ ਘਰ ਹੋਇਆ। ਤੇ ਲੋਹਾ ਦਾ ਮਤਲਬ ਹੁੰਦਾ ਕਿ ਸਮਝ ਲਓ ਪਿਓਕੀਆਂ ਦਾ ਘਰ ਸਾਡਾ ਵੀ ਇੱਥੇ ਹੋਈ ਗਿਆ, ਪਹਿਲੇ ਬਰਾਤ ਸਾਡੇ ਘਰ ਰੁਕੀ, ਚਾਹ ਦਾ ਪ੍ਰਬੰਧ ਸਾਡੇ ਘਰ ਹੋਇਆ। ਤੇ ਉਹ ਜਿਹੜੀ ਮਹੱਲੇਦਾਰੀ 'ਚ ਉਹ ਜਿਹੜਾ ਇੱਕ ਯੂਨਿਟੀ ਸੀ, ਜਿਹੜਾ ਉਹ ਪਿਆਰ ਹਾ, ਮਤਲਬ ਮਹੱਲੇ ਦੇ ਵਿੱਚ ਇਹ ਆਖਣਾ ਕਿ ਮਹੱਲੇ ਦੀ ਕੁੜੀਆਂ ਭੈਣਾਂ ਤੇ ਮਹੱਲੇ ਦੇ ਮੁੰਡੇ ਭਰਾ। ਅੱਛਾ, ਆਂਟੀ ਅੰਕਲ ਤੇ ਦੂਰ ਅਜੇ ਤੱਕ ਮੈਨੂੰ ਯਾਦ ਹੈ ਕਿ ਸਾਡੇ ਮਹੱਲੇ 'ਚ ਮੈਨੂੰ ਲੱਗਦਾ 4-5 ਘਰ ਨੇ, ਤੁਸੀਂ ਜਾਣਦੇ, ਇੱਕ ਤੁਸੀਂ ਆਪਣਾ ਬਿੱਟੂ ਹੋਰ ਬੂਜੀ ਹੋਰ,
ਉਹ ਸ਼ੁਰੂ ਤੋਂ ਦੀ ਪੂਰੀ ਫੈਮਿਲੀ ਉਹਦੇ ਕਹਿੰਦੇ ਉਹ ਮੇਰੇ ਡੈਡੀ ਮੰਮੀ ਚਾਚਾ ਹੀ ਆਖਦੇ ਨੇ, ਚਾਚੀ ਚਾਚਾ ਚਾਚੀ ਚਾਚਾ। ਕੋਈ ਉਹਦਾ ਰੀਜ਼ਨ ਕੀ? ਮੈਂ ਕਈ ਵਾਰੀ ਪੁੱਛਦਾ ਡੈਡੀ ਹੈ ਨਾ ਚਲੇ ਹੈ ਮੈਂ ਇੱਧਰ ਆਇਆ ਤੇ ਜਿਹੜੇ ਮੇਰੇ ਬ੍ਰਦਰ ਦਾ ਬੇਟਾ ਉਹ ਵੀ ਚਾਚਾ ਆਖਦਾ, ਉਹਦੇ ਦੋਸਤ ਦੇ ਚਾਚਾ। ਅੱਛਾ, ਮਤਲਬ ਅੱਧਾ ਮਹੱਲਾ ਤਾਂ ਇਹੋ ਹੁੰਦਾ ਕਿ ਰਿਸ਼ਤੇਦਾਰੀ ਵਾਲਾ ਹਿਸਾਬ ਹੋ ਜਾਂਦਾ। ਅੱਛਾ, ਫਿਰ ਜਦੋਂ ਕੋਈ ਦੁੱਖ ਹੁੰਦਾ ਸਰ ਪਤਾ ਲੱਗੇ ਮਹੱਲੇ 'ਚ ਕੋਈ ਮਾਤਮਦਾਰੀ ਹੋਈ ਹੈ, ਤੁਹਾਡਾ ਤੁਸੀਂ ਪਤਾ ਕਿ ਨਹੀਂ ਹੁੰਦਾ ਕਿ ਤੁਹਾਡੇ ਘਰ ਕੁਨੇ ਚਾਰਜੀ ਵਾਸਤੇ ਆਖਿਆ ਕੁਨੇ, ਮਤਲਬ ਪੂਰਾ ਅਰੇਂਜਮੈਂਟ ਤੁਹਾਡੇ 10-13 ਦਿਨ ਦੇ ਵਿੱਚ ਤੁਹਾਡੇ ਕੰਨੇ ਇਸ਼ਾਨਾ ਵਿਸ਼ਾਨਾ ਖਲੋਤੇ ਤੇ ਇਹ ਆ ਕਿ ਕੋਈ ਹੋਰ ਦਿੱਕਤ ਬਣੀ ਹੈ ਉਹਦੇ ਵਾਸਤੇ। ਤੇ ਇਹ ਜਿਹੜੀ ਮੈਨੂੰ ਲੱਗਦਾ ਹੈ ਕਿ ਅਜੇ ਵੀ ਨਾ ਇਹ ਜਿਹੜੀ ਖਾਸ ਗੱਲ ਹੈ ਇਹ ਸਾਡੇ ਇਹ ਪੁਰਾਣੇ ਸ਼ਹਿਰ 'ਚ ਰਹੀ ਦੀ ਹੈ। ਨਵੇਂ ਸ਼ਹਿਰਾਂ 'ਚ ਨਵੇਂ ਸ਼ਹਿਰ ਮਤਲਬ ਹਾਂ ਗਰਾਏ 'ਚ ਬੜੀ ਜ਼ਿਆਦਾ ਹੈ, ਗਰਾਏ 'ਚ ਅਜੇ ਵੀ ਬਹੁਤ ਹੈ ਮਹੱਲੇਦਾਰੀਆਂ। ਔਰ ਇਹ ਜਿਹੜਾ ਫਲੈਟ ਸਿਸਟਮ ਆਇਆ ਨਾ ਇਹਨੇ ਉਹ ਚੀਜ਼ ਖਤਮ ਕਰੀ, ਮਹੱਲੇਦਾਰੀ ਖਤਮ ਕਰੀ ਉਹਦੀ। ਪਹਿਲੀ ਜਿਹੜੀ ਰਿਸ਼ਤੇਦਾਰੀ ਹੁੰਦੀ ਉਹ ਮਹੱਲੇਦਾਰੀ ਹੁੰਦੀ। ਦੀਪਕ ਨੇ ਬੜੀ ਸਹੀ ਗੱਲ ਆਖੀ, ਤੁਹਾਡੇ ਘਰ ਵਿਆਹ ਜੁੜਨੇ ਨੇ, ਦੁੱਖ ਦੀ ਗੱਲ ਕੀਤੀ, 4-5 ਆਸ-ਪਾਸ ਘਰ ਵਿਆਹ ਜੁੜ ਜਾਣਾ, ਤੁਹਾਡੇ ਰਿਸ਼ਤੇਦਾਰ ਉੱਥੇ ਪਏ ਦੇ, ਕਿਸੇ ਘਰ ਤਲਿਆਈਆਂ ਆ ਗਈਆਂ, ਕੋਈ ਤੁਰਜਾਈਆਂ ਆ ਗਈਆਂ, ਮਤੇ ਰਿਸ਼ਤੇਦਾਰ ਨਹੀਂ। ਇਹ 'ਚ ਵੱਡੀ ਗੱਲ ਹੈ ਕਿ ਅਸ ਜਿਹੜੇ ਬਚਪਨ ਸਾਨੂੰ ਤਾਂ ਖੁਸ਼ੀ ਇਹ ਹੁੰਦੀ ਸੀ ਕੋਈ ਪਤਾ ਲੱਗਦਾ ਮਤਲਬ ਵਿਆਹ ਕੀ 3-4 ਛੁੱਟੀਆਂ ਤੇ ਸਕੂਲਾਂ ਹੀ ਕਰ ਲੈਂਦੇ ਤੇ ਮਤਲਬ ਆਪਣਾਪਨ ਟੋਟਲ ਉਹਾ। ਔਰ ਦੇਖੋ ਜਿਹੜੇ ਯੰਗ ਬੱਚੇ ਹੁੰਦੇ ਨਹੀਂ, ਮੈਂ ਤੁਹਾਨੂੰ ਇੱਕ ਗੱਲ ਸੁਣਾ, ਇੱਕ ਵਾਰੀ ਮੈਂ ਗਿਆ ਕਿਤੇ ਥੀਏਟਰ 'ਚ ਫਿਲਮ ਦੇਖਣ, ਸਾਹਮਣੇ ਕੋਈ ਆਪਣਾ ਦੋਸਤ ਆ, ਉਹਦੀ ਕਜ਼ਨ, ਮਤਲਬ ਉਹ ਥੋੜਾ ਮਹੱਲੇ ਜੋ ਬਾਹਰ ਪਾਉਂਦੀ, ਉਹ ਕਿਸੇ ਕਨੇ ਫਿਲਮ ਦੇਖਣ ਗਈ ਇਹਦੀ ਮੁੜੇ ਕਿ ਨਹੀਂ, ਉਹਨੇ ਵੀ ਦੇਖਿਆ ਉਹਦਾ ਰੰਗ ਉੱਡੀ ਹੈ। ਮੈਂ ਵਾਪਸ ਗਿਆ ਘਰ ਜਿਹੜੇ ਬਾਅਦ 'ਚ ਮੈਂ ਪਹਿਲੇ ਉਹਦੇ ਘਰ ਵੜਿਆ, ਬੈਲ ਮਾਰਦੇ ਬਾਅਦ ਮੈਂ ਸ਼ੀਸ਼ੇ ਪਟਾਕ, ਉਹਦੀ ਮਾਂ ਪੁੱਛਿਆ ਕਿ ਮੰਮੀ ਨਹੀਂ ਪੁੱਛੋ ਕਿ ਬਸ ਮੈਂ ਮਾਰ ਰਿਹਾ ਸੀ ਅੱਜ ਸਾਰੀ ਵਿਕ ਕੇ ਪਈ ਆ। ਤੇ ਇੰਨਾ ਕੁ ਹੁੰਦਾ ਮਹੱਲੇਦਾਰੀ। ਬਿਲਕੁਲ ਇਹ ਚੀਜ਼ ਹੈ, ਇਹ ਗੱਲ ਸਮਝ ਨਹੀਂ ਆ ਰਹੀ, ਬੜੀ ਡੀਪ ਗੱਲ ਹੈ। ਬੜੀ ਦੇਖੋ ਮੈਂ ਗੱਲ ਕਰ ਰਿਹਾ ਮਹੱਲੇਦਾਰੀ ਦੀ, ਅਸੀਂ ਤਾਂ ਟਾਪਿਕ ਚੁੱਕਿਆ। ਦੀਪਕ ਨੇ ਸਹੀ ਗੱਲ ਕੀਤੀ ਕਿ ਮਹੱਲੇ ਵਿੱਚ ਕੋਈ ਖੁਸ਼ੀ ਗਮ ਹੋਏ ਪਹਿਲਾਂ ਤੁੰਦੇ ਗੁਆਂਢ ਉਹਨੇ ਗਾਣਾ, ਬਾਕੀ ਰਿਸ਼ਤੇਦਾਰੇ ਬਾਅਦ 'ਚ ਪੁੱਛਣਾ। ਮੈਂ ਗੱਲ ਕਰਾਂ ਤਾਂ ਗਰਾਏ ਪਿੰਡੇ ਦੀ, ਜਿੱਲੇ ਕੋਈ ਪਿੰਡਾਂ ਦੇ ਵਿੱਚ ਕੋਈ ਵਿਆਹ ਜੁੜਦਾ ਹਾ ਉਸ ਟਾਈਮ ਪਰ ਕੀ ਹੁੰਦਾ ਹਾ ਕਿ ਅੱਜ ਕੱਲ ਤੇ ਆਈ ਆ ਨਾ ਕਿ ਕੈਟਰ ਬੁੱਕ ਕਰ ਲਓ, ਫਲਾਣਾ ਹਾਲ ਬੁੱਕ ਕਰ ਲਓ, ਉਹਲੇ ਕੁਛ ਨਹੀਂ ਹੁੰਦਾ। ਉਹਲੇ ਝੰਡੀਆਂ ਲਿਆਣੀਆਂ, ਰੱਸੀਆਂ ਲਿਆਣੀਆਂ, ਲੇਵੀ ਘੋਲਣੀ, ਸੈਲੀਆਂ ਪੀਲੀਆਂ ਝੰਡੀਆਂ ਬਣਾਉਣੀਆਂ, ਪੂਰੇ ਘਰ ਕੀ ਸਜਾਣਾ, ਬੇਦ ਬਣਾਣੀ ਹੈ ਨਾ, ਤੇ ਘਰ ਕੀ ਪੂਰਾ ਸਜਾਈ ਸਜੂਈ ਹੈ, ਤੇ ਰੋਟੀ ਕੋਲ ਖੜਈਏ ਬਣਵਾਣੀ, ਵੰਡਣੀ, ਮਠਿਆਈ ਬਣਵਾਣੀ, ਵੰਡਣੀ, ਔਰ ਬਿਸਤਰੇ ਬੁਸਤਰੇ ਅਰੇਂਜ ਕਰਨੇ। ਔਰ ਅਗਰ ਮੁੰਡੇ ਦਾ ਵਿਆਹ ਤੇ 8-8 ਦਿਨ 15-15 ਦਿਨ ਡੇਰਾ ਲੱਗਾ ਰਹਿੰਦਾ। ਉਹਲੇ ਨਸ਼ੇ ਨੁਸ਼ੇ ਵੀ ਨਹੀਂ ਹੁੰਦੇ, ਬੜੇ ਘੱਟ ਲੋਕ ਹੁੰਦੇ, ਗੱਪਸ਼ਪ ਇਕੱਠੇ ਤੇ ਡਾਂਸ ਹੋਣਾ ਬਸ। ਜਿਹੜਾ ਅੱਜ ਉਹ ਚੀਜ਼ ਖਤਮ ਹੋਈ, ਉਹ ਮਹੱਲੇਦਾਰੀ ਖਤਮ ਕਿਉਂ ਹੋਈ? ਜਿਹੜਾ ਨਵਾਂ ਕਲਚਰ ਆਈ ਆ ਕੰਨੇ ਵਾਲੇ ਕੀ ਇਹ ਨਹੀਂ ਪਤਾ ਲੱਗਾ ਕਿ ਇਹਦੇ ਜਾਗਤ ਕਿੰਨੇ ਨੇ ਜਾਂ ਕੁੜੀਆਂ ਕਿੰਨੀਆਂ ਨੇ, ਕਿਉਂਕਿ ਉਹਨੇ ਦੇਖੇ ਕਿ ਨਹੀਂ ਹਨ, ਬਾਹਰ ਨਹੀਂ ਨਿਕਲੇ। ਪਵਨ ਜੀ ਉਦੋਂ ਬਿਜਲੀ ਜਾਂਦੀ, ਕੂਲਰ ਬੰਦ ਹੋ ਜਾਂਦੇ ਤੇ ਪੱਖੀਆਂ ਝੋਲਦੇ ਤੇ ਖਿੜਕੀਆਂ ਖੁੱਲੀ ਹੁੰਦੀਆਂ। ਅੱਜ ਕੱਲ ਖਿੜਕੀਆਂ ਬੂਹੇ ਬੰਦ ਹੋਈ, ਏਸੀ ਲੱਗੇ, ਰਿਸ਼ਤੇ ਬੰਦ ਹੋਈ, ਸਭ ਉਹ ਹੈ ਮੇਨ ਚੀਜ਼ਾਂ ਜਿਹੜਾ ਕਿ ਤੁਸੀਂ ਘਰ ਦੇ ਆਪਣੇ ਸਾਰੇ ਰਸਤੇ ਬੰਦ। ਅੱਧੀ ਗੱਪਾਂ ਲਈ ਛੱਤੇ ਉੱਪਰ ਜਦੋਂ ਬਿਜਲੀ ਜਾਂਦੀ ਛੱਤੇ ਉੱਪਰ ਖੱਟਾ ਡਾਂਦੇ ਨਹੀਂ, ਕੰਧੇ ਕੰਨੇ ਕੰਧਾ ਜੁੜਨੀ, ਛੱਤੇ ਕੰਨੇ ਛੱਤ ਜੁੜਨੇ, ਤੇ ਕਿਹੜੇ ਲੱਗੀ ਹੈ ਤੇ ਲੇਡੀ ਸੰਗੀਤ ਸ਼ੁਰੂ ਹੁੰਦਾ। ਗਰਾਂਏ ਦੇ ਵਿੱਚ ਕੀ ਹੁੰਦਾ ਕਿ ਇੱਕ ਘਰਾ ਬਰਚਾਡਾ ਤੁਸੀਂ ਪੂਰੇ ਗਰਾਂ ਕੀ ਫਿਰੀ ਆਈ ਜਾਂਦੇ, ਛੱਤਾਂ ਜੁੜੀ ਹੁੰਦੀਆਂ। ਸ਼ਹਿਰ ਅੱਜ ਕੰਨੇ ਵਾਲੇ ਘਰ ਦੇ ਵਿੱਚ ਉਹਨੇ ਕੰਧ ਥੋੜੀ ਉੱਚੀ ਕਰ ਲਈ, ਇੱਧਰ ਦਿਖਿਆ ਕੋਈ ਨਹੀਂ, ਤੋਂ ਬਸ ਉੱਥੋਂ ਦਾ ਰਿਸ਼ਤਾ ਹੁੰਦਾ। ਮਹੱਲੇਦਾਰੀ ਦਾ ਉੱਥੇ ਖਤਮ ਹੋਈ ਆ। ਲੇਕਿਨ ਮਹੱਲੇਦਾਰੀ ਬੜਾ ਜ਼ਰੂਰੀ ਹੈ, ਸਾਂਭੀਏ ਰੱਖਣ ਵਾਲੀ ਅਜੇ ਵੀ ਗਰਾਏ ਪਿੰਡੇ ਵਿੱਚ ਹਨ। ਇੱਕ ਆਵਾਜ਼ ਦੇ ਉੱਪਰ ਪੂਰੇ ਪਿੰਡਾਂ ਦੇ ਲੋਕ ਇਕੱਠੇ ਹੋਈ ਜਾਂਦੇ ਨੇ, ਇੱਕ ਸ਼ਹਿਰਾਂ ਦੇ ਲੋਕ ਇਕੱਠੇ ਹੋ ਜਾਂਦੇ ਨੇ, ਕਸਬੇ ਦੇ ਲੋਕ ਇਕੱਠੇ ਹੁੰਦੇ ਨੇ। ਲੇਕਿਨ ਸ਼ਹਿਰੀ ਕਲਚਰ ਵਿੱਚ ਆਣੀ ਹੈ, ਕਸਬੇ ਤੇ ਸ਼ਹਿਰ 'ਚ ਬੜਾ ਫਰਕ ਹੈ। ਉਹਦੇ 'ਚ ਜਿਹੜਾ ਸ਼ਹਿਰ ਆਈ ਹੈ, ਜਿਵੇਂ ਅਸੀਂ ਜੰਮੂ ਵਿੱਚ ਆ, ਇੱਥੇ ਹੁਣ ਉਹ ਚੀਜ਼ ਹੈ ਨਹੀਂ। ਹੁਣ ਇਹ ਵੀ ਨਹੀਂ ਲੱਭਦਾ ਕਿ ਮਹੱਲੇ 'ਚ ਜਿਹੜਾ ਚੌਥਾ ਘਰ ਹੈ ਉਹਦੇ ਘਰਾਂ 'ਚ ਜੀ ਕਿੰਨੇ ਨੇ, ਉਹ ਲੱਭਦੇ ਵੀ ਹਨ, ਕੁਛ ਨਾਲ ਗੱਲ ਕਰਦੇ ਵੀ ਹਨ ਜਾਂ ਨਹੀਂ ਕਰਦੇ। ਇਸ ਚੀਜ਼ ਕੀ ਵੀ ਬਚਾਉਣਾ ਬੜਾ ਜ਼ਰੂਰੀ ਹੈ। ਰਿਸ਼ਤੇਦਾਰੀਆਂ ਤੇ ਆਪਣੀ ਜਗ੍ਹਾ ਪਰ ਹੈਗੇ ਹਨ, ਲੇਕਿਨ ਮਹੱਲੇਦਾਰੀਆਂ ਕੀ ਬਚਾਉਣਾ ਬੜਾ ਜ਼ਰੂਰੀ ਹੈ ਅੱਜ ਦੀ ਨਵੀਂ ਪੀੜ੍ਹੀ ਵਾਸਤੇ। ਦੋ ਚੀਜ਼ਾਂ ਦਾ ਪਵਨ ਜੀ ਕਨੈਕਸ਼ਨ ਹਾਂ, ਫਿਰ ਇਸ ਤੋਂ ਬਰਾਬਰ ਲੈਬੋਰੇਟ ਕਰਿਓ। ਜੋ ਅਸੀਂ ਬਚਪਨ ਦੇਖਿਆ ਸੀ 90s ਦਾ ਜਿਹੜਾ ਦੌਰ ਹਾਂ, ਜਿਹੜਾ ਮਹੱਲੇਦਾਰੀਆਂ ਦਾ ਪਿਆਰ ਹੋਰ ਵਧਿਆ, ਉਹ ਆ ਇੱਕ ਤੇ ਨਵੇਂ ਟੈਲੀਫੋਨ ਦਾ ਜ਼ਮਾਨਾ ਆਇਆ, ਰਿੰਗ ਵਾਲਾ। ਸਾਡੇ ਗਲੀ 'ਚ ਇੱਕ ਟੈਲੀਫੋਨ ਹੁੰਦਾ ਹਾਂ, ਮੇਰੇ ਤਾਏ ਹੁੰਦੇ ਘਰ ਪਹਿਲਾਂ ਹੋਇਆ ਟੈਲੀਵਿਜ਼ਨ ਕੋਲ ਸ਼ੁਰੂ। ਨਹੀਂ ਉਹ ਸੁਣਾ ਲਗਾ ਚਲੋ ਪਹਿਲੇ ਟੈਲੀਵਿਜ਼ਨ ਵਾਲੀ ਗੱਲ ਸੁਣਾਈ ਲੈਣੇ। ਸੰਡੇ ਦੀ ਫਿਲਮ ਕਿੰਗਾ ਹੁੰਦਾ ਮਹੱਲਾ ਇਕੱਠਾ, ਰਾਮਾਇਣ ਤੇ ਮਹਾਭਾਰਤ ਲੱਗਣੀ, ਤੇ ਜਿਸ ਘਰ ਟੀਵੀ ਹੋਣਾ 3-4 ਘਰ 4-5 ਘਰ ਆਣੇ ਹੀ ਆਣੇ ਹੁੰਦੇ। ਅੱਛਾ, ਬੱਚੇ ਇਕੱਠੇ ਬਈਏ ਰਾਮਾਇਣ ਦਿਖਣੀ, ਫਿਰ ਖਤਮ ਥੋੜੀ ਹੋਣਾ ਤੂੰ। ਅਗਰ ਉਸ ਘਰ ਸਵੇਰੇ ਆਲੂ ਦੀਆਂ ਪਰੌਂਠੀਆਂ ਬਣਦੀਆਂ ਤੇ ਆਪਣੇ ਬੱਚੇ ਦੇ ਕੰਨੇ ਉਹਨੇ ਵੀ ਖਿਲਾਈ ਦੇਣੀਆਂ, ਨਾਸ਼ਤਾ ਉੱਥੇ ਹੋਈ ਆ। ਸ਼ਾਮੀ ਦੇ ਟਾਈਮ ਹੀ ਅੱਜ ਵੀ ਯਾਦ ਆ, ਸ਼ਾਮੀ ਜਿਹੜੇ ਫਿਲਮ ਆਣੀ ਤੇ 4-5 ਘੰਟੇ 5-6 ਵਜੇ ਸੈਟਰਡੇ ਸੰਡੇ ਫਿਲਮ ਹੁੰਦੀ ਸੀ, 9 ਵਜੇ ਤੱਕ ਚੱਲਦੀ। 4-5 ਘਰ ਦੇ ਬੱਚੇ ਇਕੱਠੇ ਬੋਣਾ। ਉਸ ਤੋਂ ਬਾਅਦ ਫਿਰ ਜ਼ਮਾਨਾ ਜਿਹੜੇ ਮੈਚਿਸ ਦਾ ਆਇਆ ਕੇਬਲ ਦਾ, ਇੱਥੇ ਗਿਆ ਇਹ ਮੈਂ ਤਾਂ ਰੋਕਿਆ ਕਿ ਜਿਵੇਂ ਦੀਪਕ ਨੇ ਆਖਿਆ ਕਿ ਸਾਰੇ ਲਾਈ ਜਾਣਾ, ਮਹੱਲੇ ਵਾਲੇ ਬਈ ਜਾਣਾ ਤੇ ਉਹਨੇ ਰੋਟੀ ਖਿਲਾਣੀ। ਕਈ ਘਰ ਐਸੇ ਹੁੰਦੇ ਹੈ ਬਾਹਰ ਖੜੋਈਏ ਦਿਖਦੇ ਰਹੋ, ਕੁੱਲੇ ਬਾਰੀ ਖੋਲਣ, ਉਹਨੇ ਖੋਲਣੀ ਨਹੀਂ ਕਿਉਂਕਿ ਬਾਹਰ ਦਿਖਣਾ, ਅੰਦਰ ਤੇ ਆਉਣ ਨਹੀਂ ਦੇਣਾ। ਅੰਦਰ ਕੁੰਡੀ ਬੰਦ ਕੀਤੀ ਹੁੰਦੀ ਸੀ, ਮੈਂ ਉਹ ਨਾਂ ਨਹੀਂ ਲੈਣਾ ਹੁੰਦਾ, ਤੇ ਉਹਦੀ ਬਾਰੀ ਉਹਨੇ ਬੰਦ ਕਰੀ ਹੋਣੀ ਹੈ, ਤੇ ਬਾਹਰ 7-8 ਖੜੋਤੇ ਯਾਰ ਬਾਰੀ ਨਹੀਂ ਖੋਲਦੇ ਅੱਜ।
ਬਾਰੀ ਨੂੰ ਚਿਤਰਾ ਰਾਣਾ ਬਾਰੀ ਨਹੀਂ ਖੁੱਲਾ ਬਾਰੀ ਜਾਂ ਦਿਖਣਾ ਸੀ ਅੱਖਾਂ ਉਹ ਰਾਡਾ ਜੀ ਲੱਗੇ ਨੇ ਨਾ ਉਹਦੇ ਵਿੱਚੋਂ ਦਿਖਣਾ ਉਹਦੇ ਜਾਈਆਂ ਖੁੜੀਆਂ ਲਾਈਆਂ ਪਹਿਲਾਂ ਇੱਕ ਨੇ ਜੇ ਕੰਨੇ 7-8 ਮੁੰਡੀਆਂ ਜੁੜੀਆਂ ਹੋਣੀਆਂ ਜਿਹੜਾ ਇੱਕ ਪਿੱਛੇ ਹੁਣ ਮਿਗੀ ਵੀ ਦਿਖ ਲੈਂਦੇ ਇੱਕ ਗਾਣਾ ਯਾਰ ਫਿਰ ਉਸੇ ਪਿੱਛੇ ਕਰਨਾ ਅੱਗੇ ਉਹ ਐਸੇ ਘਰ ਵੀ ਆਏ ਮਹਾਰਾਜ ਉਹ ਬਾਰੀਆਂ ਨਹੀਂ ਖੋਲਦੇ ਪਹਿਲਾਂ ਖੋਲਦੇ ਬਾਅਦ ਚੋਂ ਨਹੀਂ ਬੰਦ ਕਰਨੀਆਂ 2-4 ਘਰ ਜਿਹੜੇ ਨਾ ਅੱਛਾ ਮਹੱਲੇ 'ਚ ਉਹਦੀਆਂ ਹੁਣ ਉੱਥੇ ਕਿ ਆਈ ਜਾਂਦੇ ਥੋੜਾ ਫਿਰ ਪੋਜ਼ਿਟਿਵ ਪਰ ਥੋੜਾ ਕਿ ਮਹੱਲੇ 'ਚ 2-4 ਘਰ ਐਸੇ ਹੁੰਦੇ ਹੈ ਨਾ ਜਿਹਨੇ ਥੋੜਾ ਜਿਹਾ ਆਪਣਾ ਰੁਤਬਾ ਸਟੈਂਡਰਡ ਸ਼ੋਅ ਕੀਤਾ ਹੁੰਦਾ ਭਈ ਸਾਡੇ ਕੋਲ ਸਾਰਾ ਕੁਛ ਹੈ ਜੀਆਂ ਸਾਡੇ ਕੋਲ ਗੱਡੀ ਹੈ ਹੁਣ ਜਿੰਦੇ ਘਰ ਪਹਿਲਾ ਸਕੂਟਰ ਆਏ ਦਾ ਬਾਕੀ ਵਿਚਾਰੇ ਸਾਈਕਲ ਪਰ ਜਾਂਦੇ ਫਿਰ ਜਿੰਦੇ ਘਰ ਪਹਿਲੀ ਮਰੂਤੀ ਆਏਗੀ ਅੱਛਾ ਉਹਨੇ ਬੜਾਈਆਂ ਟੋਰ ਕਰਨੇ ਨਿਕਲਣਾ ਤੇ ਬੜਾਈਆਂ ਮਹੱਲੇ 'ਚ ਨਾ ਬੜਾ ਰੁਤਬਾ ਰੱਖਣਾ ਕੋਈ ਜ਼ਿਆਦਾ ਕੋਈ ਨੇ ਗੱਲ ਨਹੀਂ ਕਰਨੀ ਅੱਛਾ ਉਹ ਐਸੇ ਹੁੰਦੇ ਹੈ ਨਾ ਅਸੀਂ ਉਹਲੇ ਮਹੱਲੇ ਵਾਲੇ ਆਈਡੈਂਟੀਫਾਈ ਕੀਤੇ ਹੁੰਦੇ ਕ੍ਰਿਕਟ ਖੇਲਣਾ ਉਸ ਘਰ ਬਾਹਰ ਤਾਂ ਫਿਰ ਬਾਲ ਜਾਣੀ ਸੁੱਟਣੀ ਹੁੰਦੇ ਘਰ ਤੇ ਕਈ ਵਾਰੀ ਕੰਧਾਂ ਡੱਬੀ ਵੀ ਅੰਦਰ ਚਲ ਜਾਣਾ ਲੜਾਈਆਂ ਵੀ ਹੋਣੀਆਂ ਸਾਡੇ ਘਰ ਸ਼ਿਕਾਇਤਾਂ ਵੀ ਲੱਗਣੀਆਂ ਪਰ ਜਾਣਾ ਤੇ ਉਸ ਕਰੀਏ ਸਾਡੇ ਮਹੱਲੇ ਤੇ ਪਹੁੰਚੀ ਇੱਕ ਵੱਡਾ ਮਸਲਾ ਇਹ ਕਿ ਸਾਡੇ ਘਰਾਂ ਦੇ ਸਾਡੀ ਗਲੀ ਦੇ ਸਾਹਮਣੇ ਕਿ ਕੇਸੀ ਵਾਲਿਆਂ ਦੀ ਕੋਠੀਆਂ ਸੀ ਤੇ ਸਾਡਾ ਉਹਦੇ ਕੰਨੇ ਰੁਤਬਾ ਗੁੱਥਾ ਮਿਲਣਾ ਪਰ ਇਹ ਕਿ ਅਸ ਉਹਦੇ ਕੰਨੇ ਵੀ ਪੰਗੇ ਲੈਂਦੇ ਬਾਲਾਂ ਸੁੱਟਦੇ ਫਿਰ ਕੰਧ ਟੱਪ ਕੇ ਲੈਣ ਜਾਂਦੇ ਅੱਛਾ ਦੇਖੋ ਨਾ ਕਈ ਵਾਰੀ ਕੀ ਹੁੰਦਾ ਮਹੱਲੇ ਦੀ ਨਾ ਸਰਹੱਦਾਂ ਹੁੰਦੀਆਂ ਹਾਂ ਕਿ ਉਸ ਮਹੱਲੇ ਵਾਲੇ ਨੇ ਸਾਡੇ ਮਹੱਲੇ ਮੁੰਡੇ ਨੇ ਪੰਗਾ ਕਿਵੇਂ ਲੈ ਗਿਆ ਸਾਡੇ ਦੇ ਕੁੜੀ ਕਿਵੇਂ ਦਿਖੀ ਲਿਆ ਲੇਕਿਨ ਮੈਂ ਤਾਂ ਪਤਾ ਕਿ ਮਹੱਲੇ ਸਰਵਾਲ ਰੋਂਦੇ ਸਾਡਾ ਮਹੱਲਾ ਸ਼ੁਰੂ ਹੁੰਦਾ ਸਰਵਾਲ ਕੋਲੋਂ ਮੁਕਤਾ ਸ਼ਕਤੀ ਨਗਰ ਜਾਈਏ ਹਾਂ ਉਹ ਸਾਰੀ ਗਲੀਆਂ ਢਲਦੇ ਜਾਣਾ ਤੇ ਸਾਰੀ ਜਗ੍ਹਾ ਬੈਠੀਏ ਚਾਹ ਪੀਂਦੇ ਜਾਣਾ ਗੱਪਾਂ ਮਾਰਦੇ ਨਾ ਤੇ ਸ਼ਾਮੀ ਵਾਪਸ ਆਣਾ ਅੱਛਾ ਇਹਦੇ ਵਿੱਚ ਜੇ ਮੈਂ ਗੱਲ ਸੁਣਾਦਾ ਨਾ ਜਿਹੜੇ ਬਾਰੀਆਂ ਬੰਦ ਕਰਨ ਵਾਲੇ ਉਹਦੇ ਚ ਕਈ ਵਾਰੀ ਕੀ ਹੁੰਦਾ ਹੈ ਜਿਹੜਾ ਕਿਉਂਕਿ ਉਹ ਐਂਟੀਨਾ ਲੱਗਿਆ ਹੁੰਦਾ ਹਵਾ ਚੱਲੀ ਲਈ ਜਾਣਾ 6 ਬੰਦੇ ਘਰਾਂ ਦੇ ਥੱਲੇ ਤਰਾਇਆ ਉੱਪਰ ਚੜੇ ਦੇ ਆਇਆ ਨਹੀਂ ਇੱਧਰ ਕਰ ਸੱਜਾ ਕਰ ਖੱਬੇ ਕਰ ਤੇ ਜਿੱਲੇ ਜਿੰਦੇ ਕਨਾ ਪੰਗਾ ਹੋਇਆ ਨਾ ਇੱਕ ਦੋ ਬੰਦੇ ਕੀ ਦੁਪਹਿਰੀ ਚਾੜੀ ਹੋਣਾ ਆਖਣ ਖਿੱਚ ਦੂਈ ਸਾਈਡ ਕਰੀਆ ਉਹਨੇ ਐਸੀ ਵਿਗਾੜੀ ਉਹਨੀ ਸਥਿਤੀ ਉਹ ਚਿਤਰਾੜ ਦਾ ਟਾਈਮ ਹੋ ਜਾਣਾ ਉਹ ਸੈੱਟ ਕਰ ਯਾਰ ਗੁੱਡੀ ਬਤਾ ਦਿਓ ਗੁੱਡੀ ਡੋਰ ਮਟਕਾਈ ਇੱਕ ਗੱਲ ਆਈ ਦਿਮਾਗ 'ਚ ਸੈਂਸਰ ਕਰ ਲਿਆ ਅਗਰ ਰਣਵੀਰ ਕੋਲ ਕਟਾਈ ਲਿਓ ਉਹ ਬਾਰੀਆਂ ਪਤਾ ਕੀ ਬੰਦ ਹੁੰਦੀਆਂ ਕੁਝ ਸਾਡੇ ਨਾ ਮੱਲੇ ਇੱਕ ਦੋ ਬਦਮਾਸ਼ ਮੁੰਡੇ ਵੀ ਇਹ ਮਤਲਬ ਸ਼ਰਾਰਤੀ ਹੈ ਨਹੀਂ ਤੇ ਜਿੱਥੇ ਵਿਆਹ ਹੋਇਆ ਨਵਾਂ ਹੋਇਆ ਤਾਂ ਖਿੜਕੀਆਂ ਲੋ ਪੱਖਾ ਲਾ ਉਹ ਪਰਦੇ ਖੋਲਦੇ ਨਹੀਂ ਇੱਕ ਸਾਡੇ ਮੱਲੇ ਉਹਨੇ ਰੋਜ਼ ਹੀ ਇਹ ਕੰਮ ਰੱਖਦਾ ਤੇ ਇੱਕ ਵਾਰੀ ਉਹਦੇ ਸਿਰਾਂ ਪਰ ਗਰਮ ਪਾਣੀ ਪਰਤਿਆ ਉਹ ਗੱਲ ਉਹਨੂੰ ਸੈਂਸਰ ਹੋਈ ਹੁੰਦਾ ਉਹ ਵੀ ਸਾਰੇ ਕਿਸਮ ਦੀ ਮਹੱਲੇਦਾਰੀ ਇਹਦੇ ਚ ਮਤੀਆਂ ਸਾਰੀਆਂ ਚੀਜ਼ਾਂ ਨੇ ਕੁਝ ਅੱਛੀਆਂ ਵੀ ਹਨ ਕੁਝ ਬੁਰੀਆਂ ਵੀ ਹਨ ਮੈਨੂੰ ਪਤਾ ਕਿ ਸਾਡਾ ਜਿਹੜਾ ਮੇਰੇ ਜਿੱਥੇ ਨਨਿਹਾਲ ਹੈ ਉਹ ਬੜੀ ਦੂਰ ਦਰਾਜ਼ ਇਲਾਕਾ ਹੈ ਰਾਜਪੁਰਾ ਵਾਲਾ ਗੱਡੀ ਵੀ ਨਹੀਂ ਜਾਂਦੀ ਤੇ ਜਿਉੜੀਆਂ ਦਾ ਕਸ਼ਤੀ ਪਾਰ ਕਰੀਏ ਦਰਿਆ ਟੱਪਣੇ ਪਾਉਂਦਾ ਜਿਉੜੀਆਂ ਤੋਂ ਗੱਡੀ ਜਾਂਦੀ ਸੀ ਉਹਦੇ ਬਾਅਦ ਪੈਦਲ ਜਾਣੇ ਪਾਉਂਦਾ ਤੇ ਸਵੇਰੇ ਦੇ ਗਏ ਤੇ ਸ਼ਾਮੀ ਪੁੱਜਣ ਹੁੰਦਾ ਹੈ ਤੇ ਉੱਥੇ ਪਹਿਲੀ ਵਾਰੀ ਜਿਹੜਾ ਟੀਵੀ ਲੱਗਿਆ ਹੈ ਤੇ ਇੱਕ ਸਾਡੀ ਧਰਤੀ ਸਾਡੇ ਲੋਕ ਪ੍ਰੋਗਰਾਮ ਆਉਂਦਾ ਹੈ ਕਿਸਾਨੇ ਦਾ ਪ੍ਰੋਗਰਾਮ ਦਿੱਲੀ ਦਾ ਚੱਲਦਾ ਜਾਂ ਪਾਕਿਸਤਾਨੀ ਕਨੈਕਸ਼ਨ ਜ਼ਿਆਦਾ ਪਕੜਾਉਂਦੇ ਤਾਂ 6 ਵਜੇ ਕੋਲ ਲਈ ਹੈ 10 ਵਜੇ ਤੋੜੀ ਟੀਵੀ ਆਨ ਕਰ ਆਉਂਦਾ ਤੇ ਲੋਕ ਦੇਖਦੇ ਕਰ ਆਉਂਦੇ ਕਿੰਨੇ ਦਿਨ ਇੱਕ ਦਿਨ 2 ਦਿਨ ਮਹੀਨਾ 2 ਮਹੀਨੇ ਘਰ ਵਾਲੇ ਦੁਖੀ ਹੋ ਜਾਂਦੇ ਤੇ 8:30-9 ਵਜੇ ਕਹਿੰਦਾ ਆਪੂ ਕੋ ਪਿੱਛੋਂ ਤਿਆਰ ਜਿਹੜੀ ਹੈ ਟੀਵੀ ਦੀ ਕੱਢੀ ਹੋਣੀ ਉਹ ਖਰਾਬ ਹੋਈ ਹੈ ਇੱਕ ਗੱਲ ਉਹ ਬੜੀ ਵਧੀਆ ਚੇਤਾਈ ਹੈ ਨਾ ਰਿਸ਼ਤੇਦਾਰੀ ਪਤਾ ਕਹਿੰਦਾ ਤੁਹਾਡੀ ਮੇਰੀ ਰਿਸ਼ਤੇਦਾਰੀ ਫਿਰ ਉਹ ਗਾਟੀਆਂ 'ਚ ਹੁੰਦੀ ਰਿਸ਼ਤੇਦਾਰੀ ਕਦੇ ਦੋਰੀਆਂ ਹੀ ਹੁੰਦੀਆਂ ਇੱਧਰ ਉੱਧਰ ਚਲੀਏ ਉੱਧਰ ਵਿਆਹ ਹੋਈਏ ਦੀਪਕ ਹੀ ਪੁੱਛੋ ਸਾਡੀ ਹੋਈ ਯਾਰੀ ਦੋਸਤੀ ਉਹ ਕੋਈ 15 ਹੋਈ ਹੈ ਸੁਲਦੋਰੀ ਹੋਈ ਇਹਨੇ ਮਹੱਲੇ ਜਿਹੜੇ ਸਾਰੇ ਬੰਦੇ ਨਹੀਂ ਸਾਰੇ ਨਹੀਂ ਜਾਣਦੇ ਇਹ ਨਹੀਂ ਜਾਣਦਾ ਤੇ ਉਹਦੇ ਥਰੂ ਵੀ ਇੱਕ ਤਰੀਕੇ ਨਾਲ ਹੋਰ ਜਾਣਦਾ ਇਹ ਬੜੀ ਵਧੀਆ ਚੀਜ਼ ਹੈ ਜਿਵੇਂ ਤੁਸੀਂ ਮੈਂ ਜਾਣਦਾ ਨਹੀਂ ਤੁਹਾਡਾ ਪੁਰਾਣਾ ਮਹੱਲਾ ਮੁੰਡਾ ਨਾ ਪਵਨ ਤੇ ਇਹ ਆਪਣਾ ਪਵਨ ਤੇ ਇਹ ਡੈਫੀਨੇਸ਼ਨ ਆ ਜਿਹੜੀ ਉਹ ਦੇ ਸਕਦੇ ਦਾ ਵੇ ਦੇ ਕੈਨ ਡਿਸਕ੍ਰਾਈਬ ਯੂ ਨੋ ਵਨ ਐਲਸ ਕੈਨ ਬੇਸਿਕਲੀ ਕਿ ਉਹ ਉਹਲੇ ਇੱਕ ਚੀਜ਼ ਹੀ ਕਿ ਨਾ ਉਹ ਕਿਉਂ ਇਹਦਾ ਕੁਆਂਟੀਆਂ ਚ ਵੀ ਨਾ ਦਿਖਾਵਾ ਬੜਾ ਹੋਈ ਇਹਦਾ ਕਿ ਅਗਰ ਇੰਦੇ ਘਰ ਇਹ ਚੀਜ਼ ਆਈ ਬੰਦਾ ਤਾਂ ਅੱਛਾ 45 ਇੰਚ ਦਾ LED ਲੈ ਲਿਆ ਉਹਲੇ ਕੋਦੇ ਘਰ ਟੈਕਸ ਲੈ ਕੋਦੇ ਘਰ ਨੀਡ ਹੈ ਬੰਦਾ ਆਦਾ ਯਾਰ ਉਹਦੇ ਘਰ ਚਲੋ ਅੱਛਾ ਬੜੇ ਖੁੱਲੇ ਡੁੱਲੇ ਸਿਸਟਮ ਹੈ ਦਰਵਾਜ਼ਾ ਖੜਕਾਣਾ ਤੇ ਜਾਂ ਬੈਲ ਵਜਾਣਾ ਤੂੰ ਦਰਵਾਜ਼ਾ ਖੋਲੇ ਚਲੋ ਅੰਦਰ ਜਿਹਨੂੰ ਸੁਣਾਇਆ ਚਲੀਏ ਅੰਦਰ ਚਲੀ ਅੱਛਾ ਮਤਲਬ ਐਸਾ ਟਾਈਮ ਹੁੰਦਾ ਕਿ ਅਸ ਤੇ ਖੁਸ਼ ਹੁੰਦਾ ਪਤਾ ਲੱਗੇ ਮਹੱਲੇ 'ਚ ਅੱਛਾ ਉਹ ਵਿਆਹ ਯਾਦ ਨੇ ਉਹਨੇ ਅਸ ਉਹ ਮੰਮੀ ਡੈਡੀ ਉਹ ਫੈਮਿਲੀ ਵਾਲੀ ਯਾਦ ਨਹੀਂ ਵਿਆਹ 3 ਦਿਨ ਮੈਂ ਕੱਲਾ ਹੀ ਘਰ ਤੇ ਫਿਰ ਘਰ ਮੰਮੀ ਪੜਨ ਚੱਲਿਆ ਉਹਦੇ ਘਰ ਮੈਂ ਇੱਕੋ ਅੱਛੀ ਗੱਲ ਸੁਣਾ ਪਵਨ ਜੀ ਐਕਸੀਡੈਂਟਲੀ ਮੇਰੀ 2000 ਸ਼ਾਦੀ ਹੋਈ ਉਹ ਟਾਈਮ ਮੈਂ ਥੋੜੇ 7-8 ਮਹੀਨੇ ਦਿੱਲੀ ਮੂਵ ਕਰੀ ਆ ਤੇ ਜਿਹੜੇ ਮੇਰੇ ਮਹੱਲੇ ਦੇ ਮੁੰਡੇ ਇਹ ਦੋਸਤ ਇੱਕਦਮ ਕੱਟ ਹੋ ਜਾਂਦੇ ਫਿਰ ਸ਼ਾਦੀ ਬਾਅਦ ਇਵੇਂ ਲਾਈਫ ਚੇਂਜ ਹੁੰਦੀ ਤੇ ਉਹਨੇ ਕਹਿੰਦੇ ਖੁਸ਼ੀਆਂ ਆਈਆਂ ਬੱਚੇ ਹੋਏ ਹੋਰ ਚੀਜ਼ਾਂ ਸਕਸੈਸ ਆਉਂਦਾ ਕਈ ਵਾਰੀ ਫੋਨ ਉੱਪਰ ਗੱਲ ਹੀ ਨਹੀਂ ਹੋਈ ਕਿੰਨੇ ਸਾਲ ਜਿਹੜੀ ਲਾਸਟ ਈਅਰ ਮੇਰੇ ਨਾਲ ਹਾਦਸਾ ਹੋਇਆ ਨਾ मतलब कोई ऐसा ना हमारा जिन्हें मैं कुसे ना कुसे मैथड ने रीच आउट नहीं किया एक बंदा ऐसा कि मैं आफ्टर दैट ट्रेजेडी मैं लोगों के फोन ना चुका था क्या बोला एक बंदा मारे ने मैं 37 फोन करी लगाए मैं कहा पागल है साला मैं फोन चुका था नहीं है तू भी करी जाना मारे जिले मैं तो फोन चुका कभी बस तेरी आवाज़ सुननी हूँ जो तेरी मर्जी गल करी भाई फादर ये होंदा मतलब ये प्यार है और रोया उन्हें कहा बस मैं तेरी आवाज़ सुननी ही कि तू ठीक है मैं तेरी आवाज़ सुननी ही बस तो मैनू किन्ना गहरे होंगे रिश्ते
ਅਸ ਚਲੀਏ ਨੇ ਲੋਕ ਆਦੇ ਖੁਸ਼ ਆ ਆਪਣੀ ਜਗ੍ਹਾ ਠੀਕ ਹੈ। ਕੀ ਹੁੰਦਾ ਕਿ ਕੁਛ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਹਰ ਚੱਲਦੇ ਰਹਿੰਦੇ ਨੇ, ਸੁੱਖ ਦੁੱਖ ਜੀਵਨ ਸਾਥੀ ਹੈ, ਉਹਦੇ ਕੰਨਾਂ ਕੇ ਚੱਲਣਾ। ਲੇਕਿਨ ਅਸੀਂ ਜਿਹੜਾ ਸਾਡਾ ਟਾਪਿਕ ਆ ਕਿ ਮਹੱਲੇਦਾਰੀ ਇੱਕ ਬੜਾ ਗਾ ਸਹੀ ਜਿਹੜਾ ਹਨਾ ਕਿ ਇੱਕ ਤੁੰਦੇ ਵਾਸਤੇ ਇੱਕ ਸਾਥ ਹਾ ਜੀਆਂ ਭਰਾ ਦੇ ਹੁੰਦੇ ਨਾ ਕੰਦੇ ਸੇਫਟੀ ਹੁੰਦੀ ਸੀ ਕਿ ਅਗਰ ਘਰ ਬਾਹਰ ਜਾ ਦੇ ਮਹੱਲੇ ਵਾਲੇ ਵੀ ਦਿਖੀ ਲੱਗਣਾ ਕੋਈ ਟੈਨਸ਼ਨ ਨਹੀਂ ਹੈ, ਚਲਾ ਜਿੱਥੇ ਜਾਣਾ ਜਾਓ ਤੁਸੀਂ ਮਹੱਲੇ ਵਾਲੇ ਚਾਬੀਆਂ ਮਹੱਲੇ ਵਾਲੇ ਦੇ ਜਾਂਦੇ ਚਾਬੀਆਂ ਦੇ ਜਾਂਦੇ ਘਰ ਦੀ ਦੂਜਾ ਨੰਬਰ ਤੇ ਉਹਦਾ ਭਰੋਸਾ ਹੁੰਦਾ ਹਾ ਕਿ ਕੁੜੀ ਕੱਲੀ ਘਰ ਹੈ, ਉਹ ਬੜਾ ਭਰੋਸਾ, ਤੂੰ ਦਾ ਘਰ ਹੈ, ਤੂੰ ਦਾ ਘਰ ਚਲੀ ਆਏ, ਫਲਾਣੇ ਦਾ ਘਰ ਹੈ, ਤੂੰ ਸ਼ਾਮੀ ਉਹਦਾ ਘਰ ਚਲੀ ਆਏ, ਲੇਟ ਆਣਾ। ਮਹੱਲੇਦਾਰੀਆਂ ਬੜੀਆਂ ਗਿਆ ਅੱਛੀਆਂ ਵੀ ਹੈਗੀਆਂ, ਕੁਛ ਜਗ੍ਹਾ ਪਰ ਤੇ ਸਭ ਕੁਝ ਹੁੰਦਾ ਗਿਆ, ਉਹ ਤਾਂ ਤੁਸੀਂ ਪਤਾ ਗਿਆ। ਲੇਕਿਨ ਅੱਜ ਦੀ ਸਮਾਜ ਦੇ ਵਿੱਚ ਅੱਜ ਦੀ ਪੀੜ੍ਹੀ ਕੀ ਉਸ ਮਹੱਲੇਦਾਰੀ ਦਾ ਕੋਈ ਪਤਾ ਨਹੀਂ ਨਾ, ਉਹ ਪਹਿਲ ਕਰਦੇ ਨੇ। ਉਹਦਾ ਆਪਣਾ ਇੱਕ ਕਲਚਰ ਹੈ, ਡਿਜੀਟਲ ਯੁੱਗ ਆਈ ਇਹਦਾ, ਟੀਵੀ ਕੋਲ ਛੁੱਟ ਕੇ ਤੇ ਮੋਬਾਈਲ 'ਚ ਲੱਗੀ ਏ, ਮੋਬਾਈਲ ਦੇ ਕੰਨੇ ਸੋਸ਼ਲ ਮੀਡੀਆ। ਮੈਂ ਕਰਗਾ ਕਿ ਉਹ ਨਾ ਬੇਸਿਕਲੀ ਆਖਦੇ ਨਾ ਉਹ ਪੁਰਾਣੇ ਲੋਕ ਵੀ ਨਹੀਂ ਰਹੇ, ਪੁਰਾਣੇ ਸ਼ਹਿਰਾਂ ਦੇ ਵਿੱਚ ਵੀ ਹੁਣ ਲੋਕ ਬਾਹਰ ਨਿਕਲਦੇ ਜਾ ਰਹੇ ਨੇ ਆਸਤਾ ਮਗਰ ਕੀ ਹੁੰਦਾ ਕਿ ਪੁਰਾਣੇ ਸ਼ਹਿਰ 'ਚ ਕੁਝ ਐਸੀਆਂ ਚੀਜ਼ਾਂ ਹੀਆਂ, ਰਾਮਲੀਲਾ, ਗਲੀ ਕ੍ਰਿਕਟ, ਇਕੱਠੇ ਹੋਈਏ ਬੋਣਾ, ਮਹੱਲੇ ਦੇ ਟੀ ਸਟਾਲ, ਇਹ ਨਾ ਮਹੱਲੇਦਾਰੀਆਂ ਬੜਾ ਜੋੜਦੇ ਹੈ, ਜਿਹੜੇ ਸਤਸੰਗ ਇਹ ਮਹੱਲੇਦਾਰੀਆਂ ਬੜਾ ਜੋੜਦੇ ਹੈ, ਜਿਹੜੇ ਹੁਣ ਘਟਦੇ ਜਾ ਰਹੇ ਨੇ। ਇਸ ਕਰੀ ਲੋਕ ਸਿਰਫ ਸਭ ਕੁਝ ਮੋਬਾਈਲਾਂ ਪਰ ਰਹੀ ਗਏ ਨੇ। ਹੁਣ ਤੇ ਕੰਨੇ ਵਾਲੇ ਘਰ ਵਿਆਹ ਹੁੰਦਾ ਤੇ ਬਾਅਦ ਪਤਾ ਲੱਗਦਾ 2 ਦਿਨ ਬਾਅਦ ਵੀ ਇਹਨੇ ਸਵੇਦੀ ਕੀ ਕਰਾਈ ਕਿ ਵਿਆਹ ਜੁੜੀ ਹੈ, ਪਹਿਲੇ ਤੇ ਰਿਸ਼ਤੇ ਹੋਣੇ ਦਾ ਪਤਾ ਹੁੰਦਾ। ਅੱਜ ਵੀ ਜ਼ਰੂਰਤ ਹੈ ਤੁਸ ਮਹੱਲੇਦਾਰੀਆਂ ਦੀ ਪਰਤੀ ਹੈ, ਇੱਕ ਵਾਰੀ ਉਹ ਕਿਹੜੇ ਰੂਪ 'ਚ ਲਿਆਉਣੇ ਦੀ ਕੋਸ਼ਿਸ਼ ਕਰੋ ਜਿਹੀਆਂ ਮਹੱਲੇਦਾਰੀਆਂ ਪਹਿਲਾਂ ਹੁੰਦੀਆਂ ਤੇ ਕੋਈ ਜ਼ਿਆਦਾ ਦੇਰ ਨਹੀਂ ਲੱਗਣੀ ਹੈ, ਉਹ ਰਿਸ਼ਤੇ ਪਰਤੀ ਉਹ ਕੋਲੇ ਕਾਇਮ ਹੋ ਜਾਂਦੇ ਨੇ। ਸਿਰਫ ਕੋਸ਼ਿਸ਼ ਕਰਨੀ ਦੀ ਜ਼ਰੂਰਤ ਹੈ। ਉਹ ਨਵੀਂ ਪੀੜ੍ਹੀ ਦੀ ਸਾਡਾ ਟਾਈਮ ਤੇ ਹੋਈ ਹੈ, ਜਿਹੜੀ ਨਵੀਂ ਪੀੜ੍ਹੀ ਹੈ ਉਹਨੇ ਦੇਖਣਾ। ਤੇ ਪ੍ਰੋਗਰਾਮ ਅੱਜ ਇੱਥੇ ਕਰ ਲਿਆ ਸਮਾਪਤ, ਤੇ ਠੰਡਾ ਪਾਣੀ ਪੀਂਦੇ ਪਹਾੜਾਂ ਦੇ ਲੋਕ ਤੇ ਮਿਲ ਗਏ ਹੁਣ ਅਗਲੇ ਐਤਵਾਰ। ਤੇ ਇਸੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਤਾਂ ਅਗਰ ਕੋਈ ਮਹੱਲੇ ਵਿੱਚ ਤੁਸੀਂ ਵੀ ਲੱਗਦਾ ਕਿ ਕੁਝ ਉਹ ਦੱਸੀ ਵੀਡੀਓ ਨਹੀਂ ਜੋ ਵੀ ਹੈ। ਪਰ ਉਹਦੇ ਵਾਸਤੇ ਜ਼ਰੂਰੀ ਹੈ ਮਹਾਰਾਜ ਗੇਟ ਜਿਹੜੇ ਉੱਚੇ ਜ਼ਰੂਰ ਨੇ, ਸ਼ੀਸ਼ੇ ਬੰਦ ਨੇ। ਅੱਜ ਕੱਲ ਵਿੰਡੋਜ਼ ਐਸੀਆਂ ਪੈਨਲ ਵਾਲੀਆਂ ਜਿਹੜੀ ਏਸੀ ਵਾਸਤੇ ਨਹੀਂ ਖੁੱਲਦੀਆਂ, ਪਰ ਮਹੱਲੇ 'ਚ ਕਿਤੇ ਬਾਹਰ ਨਿਕਲੋ, ਕਿਤੇ ਦੁਕਾਨਾਂ ਪਰ ਬੈਠੋ, ਪਾਰਕ 'ਚ ਜਾਓ, ਸੈਰ ਕਰੋ, ਲੋਕਾਂ ਕਹਿੰਦੇ ਗੱਲ ਕਰੋ, ਇੱਕ ਦੂਜੇ ਜਾਣੋ। ਇਹ ਨਾ ਆਖੋ ਫਲਾਣਾ ਉਹ ਅਫਸਰ ਹੈ, ਕੰਮ ਪਿਆ ਉਹਦੇ ਘਰ ਪੁੱਜੀਏ ਨਾ। ਤੁੰਦਾ ਮਿਲਣਾ ਬੜਾ ਜ਼ਰੂਰੀ ਹੈ, ਮੇਲ ਜੋਲ ਹੋਣਾ ਬੜਾ ਜ਼ਰੂਰੀ ਹੈ, ਤਾਂ ਕਿ ਮਹੱਲੇਦਾਰੀ ਵਧੀ ਸਕਦੀ ਹੈ। ਕਿ ਨਿਕਲਦੇ ਕਹਿੰਦੇ ਪੁੱਛ ਲਿਆ ਚਾਚਾ ਕੀ ਹਾਲ ਹੈ, ਤੇ ਜਾਗਤ ਕਿੱਥੇ ਨੌਕਰੀ ਕਰਦਾ, ਜਾਗਤ ਆਇਆ ਦਾ ਨਹੀਂ ਆਇਆ ਦਾ, ਉਹਦੇ ਕਹਿੰਦੇ ਕੀ ਹੋਏਗਾ ਕਿ ਰਿਲੇਸ਼ਨ ਹੋਰ ਤੋਂ ਦਾ ਮਜ਼ਬੂਤ। ਮੈਨ ਇਜ਼ ਅ ਸੋਸ਼ਲ ਐਨੀਮਲ। सोसाइटी कने शुरू होता सारा काम, और पहली सोसाइटी गुआंढी महल्लेदारी बड़ा जरूरी है, इसी सब ये रखो।